बिस्मिल्लाहिर्रहमानिर्रहीम अस्सलाम वालेकुम। तमाम दोस्तों को हमारे यूट्यूब चैनल पे खुश आमदीद। दोस्तों आज हम पहुँचे हैं एक तरबूज के खेत में और इसके जो ऑनर हैं उससे हम मुकम्मल मालूमात लेने की कोशिश करेंगे और आप लोगों की खिदमत में पेश करेंगे। ये एक बहुत ही हर दिल अज़ीज़ फल है। हर बंदा ही इसको पसंद करता है। तो गर्मियों में ये बहुत ही कसरत से इस्तेमाल होता है और मेरे के लिए भी बहुत ज़्यादा अच्छा है। तो दोस्तों ये बहुत ही खूबसूरत किस्म की इसकी बेलें होती हैं और बहुत जल्दी ग्रो करने वाली इसकी फसल है, बशर्ते कि आप इसमें जो इसकी एहतियाती तदाबीर हैं उनको आप सामने रखें और इसको जो जो चीज़ इसको चाहिए वो टाइम पे आप इसको देते जाएं तो आपको ये फ़ायदा ज़रूर देगी। तो चलिए दोस्तों वीडियो स्टार्ट करते हैं और भाई से मालूमात लेने की कोशिश करते हैं। सर अस्सलाम वालेकुम। वालेकुम क्या हाल जी, सुनाओ ठीक हो? शुक्र सुनाओ सेहत कैसी है? शुक्र अल्लाह दा जी। ਤੇ ਆਪਣਾ ਜ਼ਰਾ ਸਰ ਦੋਸਤਾਂ ਨੂੰ ਤਾਰਫ ਕਰਾਉਂਗਾ ਆਪਣਾ ਆਪਣਾ ਨਾਂ ਕੀ ਜੇ? ਮੁਬਾਰਕ ਅਲੀ। ਮੁਬਾਰਕ ਅਲੀ। ਤੇ ਇਹ ਸਾਡਾ ਇਲਾਕਾ ਜਿਹੜਾ ਜਿੱਥੇ ਅਸੀਂ ਬੈਠੇ ਦੇ ਆ ਇਹਦਾ ਨਾਂ ਕੀ ਜੇ? ਇਹਦਾ ਨਾਂ ਜੀ ਪੀਰ ਮਿੱਠਾ। ਪੀਰ ਮਿੱਠਾ। ਪੀਰ ਮਿੱਠੇ ਦੇ ਕੋਲ ਦਰਮਾਨ ਹੈ? ਦਰਮਾਨ। ਅੱਛਾ ਜ਼ਬਰਦਸਤ। ਤੇ ਸਾਡੇ ਦੋਸਤਾਂ ਨੂੰ ਜ਼ਰਾ ਦੱਸੋ ਤੁਸੀਂ ਕਿ ਇਹ ਕਿਹੜਾ ਤੁਸੀਂ ਵੀ ਇਸਤੇਮਾਲ ਕੀਤਾ ਹੈ? ਇਹ ਹਾਈਡਵੇਅਰ। ਹਾਈਬ੍ਰਿਡ? ਹਾਂਜੀ ਜ਼ਬਰਦਸਤ। ਤੇ ਇੱਕ ਏਕੜ ਹੈ 2 ਏਕੜ ਹੈ? ਇਹ 1 ਏਕੜ। 1 ਏਕੜ। ਤੇ 1 ਏਕੜ ਵਿੱਚ ਤਕਰੀਬਨ ਕਿੰਨਾ ਕੁ ਬੀਜ ਇਸਤੇਮਾਲ ਹੁੰਦਾ ਹੈ? ਇਹ ਜੀ 3-4 ਪੱਤੇ ਆ ਜਾਂਦੇ ਜੀ। 4 ਪੱਤੇ। ਉਹ 4 ਪੱਤੇ, ਇੱਕ ਪੱਤੇ ਦੀ ਕੀਮਤ ਕਿੰਨੀ ਹੈ? ਇਹ 14-1500 ਆ ਜਾਂਦਾ। 14-1500 ਯਾਨੀ ਕਿ ਮੈਕਸਿਮਮ 1 ਏਕੜ ਦੇ ਵਿੱਚ 6000 ਦਾ ਬੀਜ ਲੱਗ ਜਾਂਦਾ ਹੈ। ਹਾਂਜੀ ਹਾਂਜੀ ਜ਼ਬਰਦਸਤ। ਤੇ ਸਾਨੂੰ ਜ਼ਰਾ ਦੱਸੋ ਇਹ ਲਗਾਉਣ ਦਾ ਤਰੀਕਾ ਕਿ ਤੁਸੀਂ ਇਹ ਪਹਿਲੇ ਸ਼ੈੱਡ 'ਚ ਪੌਦੇ ਉਗਾਏ ਨੇ, ਪਨੀਰੀ ਉਗਾਈ ਹੈ ਜਾਂ ਡਾਇਰੈਕਟ ਬੀਜ ਲਗਾਏ ਨੇ? ਨਹੀਂ ਜੀ ਆਹ ਡਾਇਰੈਕਟ ਲਾਇਆ, ਮਤਲਬ ਗੂਲਾਂ ਪਾ ਕੇ ਤੇ ਹੱਥ ਨਾਲ ਚੁੱਪ। ਹੱਥ ਨਾਲ ਲਾਇਆ। ਤੇ ਕਿਹੜੇ ਮਹੀਨੇ 'ਚ ਲੱਗਾ ਜੇ? ਇਹ ਲਗਾਏ ਫੱਗਣ ਜੀ। ਮੇਰੀ ਕਿੰਨੀ ਉਮਰ ਹੋ ਗਈ ਹੈ? ਇਹ ਮੇਰਾ ਖਿਆਲ 40 ਕੁ ਦਿਨ ਹੋ ਗਏ। 40 ਦਿਨ ਦਾ ਹੋ ਗਿਆ ਤਕਰੀਬਨ, ਯਾਨੀ ਕਿ ਸਵਾ ਮਹੀਨਾ ਤਕਰੀਬਨ ਹੋ ਹੀ ਗਿਆ ਹੈ। ਹਾਂਜੀ ਹਾਂਜੀ। ਤੇ ਇਹ ਸਾਨੂੰ ਦੱਸੋ ਦੋਸਤਾਂ ਨੂੰ ਕਿ ਕਿੰਨੀ ਦੇਰ ਦੀ ਫਸਲ ਹੈ? ਇਹ 3 ਮਹੀਨੇ ਦਾ ਲਾ ਹੋ ਹੀ ਜਾਂਦੇ ਨੇ ਜੀ। 3 ਮਹੀਨੇ ਦੀ ਫਸਲ ਹੈ। ਤੇ ਇਸ ਜ਼ਮੀਨ ਦੀ ਤਿਆਰੀ ਜਿਹੜੀ ਹੈ ਇਹ ਤੁਸੀਂ ਕਿਸ ਤਰ੍ਹਾਂ ਕੀਤੀ ਹੈ ਜੀ? ਇਹ ਜੀ 5-6 ਵਾਰਾਂ ਇਹਨਾਂ ਨੂੰ ਤਿਆਰ ਕਰਨੇ ਪੈਂਦਾ, ਵਾਹਣੇ ਪੈਂਦਾ। ਅੱਛਾ। ਤੇ ਫਿਰ ਵਾਹ ਕੇ ਗੂਲਾਂ ਪਾਈ ਦੀਆਂ ਨੇ, ਗੂਲਾਂ ਪਾ ਕੇ ਫਿਰ ਹੱਥ ਨਾਲ ਟੋਂਬੀ ਦੇ ਨੇ ਬੀਜ। ਤੇ ਕਿੰਨੇ ਫਾਸਲੇ ਤੇ ਤੁਸੀਂ ਇੱਕ ਬੀਜ ਲਗਾਇਆ ਦਾ? ਇਹ ਜੀ ਬੀਜ ਲਗਾਇਆ ਦਾ 2 ਫੁੱਟ ਤੇ। 2 ਫੁੱਟ ਤੇ। ਅੱਛਾ। ਇਹ ਕਿੰਨੇ ਦਿਨਾਂ ਬਾਅਦ ਤਕਰੀਬਨ ਲਗਾਉਣ ਤੋਂ ਬਾਅਦ ਪੌਦਾ ਨਿਕਲ ਆਉਂਦਾ ਜ਼ਮੀਨ ਚ ਬਾਹਰ? ਕੋਈ 4 ਦਿਨ ਬਾਅਦ ਨਿਕਲ ਆਉਂਦਾ, 5 ਦਿਨ। 4-5 ਦਿਨ ਬਾਅਦ ਨਿਕਲ ਆਉਂਦਾ। ਹਾਂਜੀ ਠੀਕ। ਬੱਤਰ ਸਹੀ ਹੋਵੇ। ਤੇ ਇਹਦਾ ਜਿਹੜਾ ਸਪਰੇਅ ਦਾ ਸ਼ਡਿਊਲ ਆ ਉਹ ਕਿੰਨੇ ਦਿਨਾਂ ਬਾਅਦ ਸ਼ੁਰੂ ਕਰੀਦਾ ਇਹਦਾ ਬੂਟਾ ਪੈਦਾ ਹੋਣ ਤੋਂ ਬਾਅਦ? ਉਹ ਪੈਦਾ ਹੋਣ ਤੋਂ ਬਾਅਦ 10 ਕੁ ਦਿਨ ਤੱਕ, ਮਤਲਬ 5 ਦਿਨ ਤੱਕ ਇਹ ਜਦੋਂ ਗੱਭੀ ਚੀਰ ਜਾਂਦਾ ਫਿਰ ਮਤਲਬ ਸਪਰੇਅ। ਕਿੰਨੇ ਪੱਤੇ ਤਕਰੀਬਨ ਹੋ ਜਾਂਦੇ? 3 ਪੱਤੇ 4 ਹੋ ਅੱਛਾ, ਜਾਂਦੇ। 3 ਪੱਤੇ ਜਦੋਂ ਪੌਦਾ ਕਰ ਲੈਂਦਾ ਤੁਸੀਂ ਸਪਰੇਅ ਉਦੋਂ ਸ਼ੁਰੂ ਕਰ ਦਿੰਦੇ ਹੋ। ਹਾਂਜੀ। ਤੇ ਸਭ ਤੋਂ ਪਹਿਲਾਂ ਇਹ ਤੇ ਹਮਲਾ ਕਿਸ ਬਿਮਾਰੀ ਦਾ ਹੁੰਦਾ ਹੈ? ਇਹ ਜੋ ਕਿ ਭੁੰਡਣੀ ਜੀ ਪੈਂਦੀ ਹੈ ਲਾਲ ਜੀ, ਹਾਂਜੀ। ਉਹ ਹੁੰਦੀ ਹੈ। ਉਹ ਕੀ ਨੁਕਸਾਨ ਕਰਦੀ ਹੈ? ਉਹ ਤੋਂ ਪੱਤੇ ਖਾ ਜਾਂਦੇ। ਪੱਤੇ ਖਾ ਦਿੰਦੀ ਹੈ। ਉਹਦੀ ਫਿਰ ਸਪਰੇਅ ਤੁਸੀਂ ਕਰਨਾ ਸ਼ੁਰੂ ਕਰ ਦਿੰਦੇ ਹੋ। ਹਾਂਜੀ, ਉਹ ਫਿਰ ਭੁੰਡਣੀ ਮਾਰਦੀ। ਤੇ ਇਹਨੂੰ ਕਿੰਨੀ ਦਿਨਾਂ ਬਾਅਦ ਤਕਰੀਬਨ ਤੁਸੀਂ ਦੁਬਾਰਾ ਸਪਰੇਅ ਕਰਦੇ ਹੋ? ਫਿਰ ਦੁਬਾਰਾ ਜੇ ਛੇਤੀ ਨਾ ਪਵੇ ਤੇ ਫਿਰ ਕੋਈ ਹੋ ਸਕਦਾ 8 ਦਿਨ ਲੰਘ ਜਾਣ। ਹਾਂਜੀ। ਤੇ ਜੇ ਨਾ ਮਰੇ ਤੇ ਫਿਰ ਕੋਈ ਦੁਬਾਰਾ ਛੇਤੀ ਕਰਨੇ ਪੈ ਜਾਵੇ, ਚੌਥੇ ਦਿਨ ਕਰਨੇ ਪੈ ਫਸਲ ਤੇ ਮਨਸਰ ਹੈ ਹਾਂਜੀ। ਬਿਮਾਰੀ ਕਿੰਨੀ ਲੱਗੀ ਹੈ ਉਹਨੂੰ? ਜੀ ਆ। ਅੱਛਾ। ਤੇ ਇਹ ਖਾਦ ਵਗੈਰਾ ਤੁਸੀਂ ਕਿੰਨੀ ਪਾਈ ਪਹਿਲੇ? ਇਹ ਥੱਲੇ ਜੀ- ਪਾਈ ਹੈ ਖਾਦ ਕੋਈ? ਹਾਂਜੀ, ਇੱਕ ਤੋੜਾ ਪਹਿਲੇ ਪਾਈ ਸੀ ਜੀ DAP, ਅੱਛਾ। ਤੇ ਫਿਰ ਉੱਤੇ ਯੂਰੀਆ। ਫਿਰ ਤੁਸੀਂ ਯੂਰੀਆ ਤੇ ਕਿਸ ਤਰੀਕੇ ਨਾਲ ਪਾਈ ਹੈ ਉਹਦੀ ਬਾਅਦ? ਘੋਲ ਕੇ ਪਾਈ ਆ ਉਹਦੇ ਨਾਲ। ਫਲੱਡ ਸਿਸਟਮ ਜਿਹੜਾ ਹੁੰਦਾ? ਹਾਂਜੀ ਹਾਂਜੀ। ਅੱਛਾ ਅੱਛਾ, ਜ਼ਬਰਦਸਤ। ਤੇ ਇਸ ਤੋਂ ਬਾਅਦ ਵੀ ਕੋਈ ਖਾਦ ਲਾਉਣੀ ਹੈ? ਨਹੀਂ ਜੀ ਹੁਣ ਕੋਈ, ਬਸ ਖਾਦ ਵਗੈਰਾ ਹੁਣ ਨਹੀਂ ਦੇਣੀ, ਹੁਣ ਸਿਰਫ ਇਹਨੂੰ ਤੁਸੀਂ ਕਰਨੀ ਹੈ? ਹੁਣ ਕੁਛ ਹੀ ਨਹੀਂ ਕਰਨਾ ਜੀ ਇਹਨੂੰ ਪਾਣੀ ਦੇਣਾ। ਸਪਰੇਅ ਵਗੈਰਾ ਵੀ ਨਹੀਂ ਕਰਨੀ ਹੁਣ? ਤੁਸੀਂ ਸਪਰੇਅ ਕਰਨੀ। ਸਪਰੇਅ ਕਰਨੀ ਹੈ। ਸਪਰੇਅ ਕਰਨੀ। ਤੇ ਜ਼ਰਾ ਸਾਡੇ ਦੋਸਤਾਂ ਨੂੰ ਇਹਦਾ ਗੋਡੀ ਦੱਸੋ ਕਿ ਗੋਡੀ ਦਾ ਸ਼ਡਿਊਲ ਕੀ ਹੈ, ਕਿੰਨੇ ਦਿਨਾਂ ਬਾਅਦ ਗੋਡੀ ਇਹਨੂੰ ਗੋਡੀ ਕਰਨੀ ਜੀ ਹੈ? ਜਦੋਂ ਇਹ 2-2 3-3 ਪੱਤੇ 4-4 ਹੋ ਜਾਣ, ਹਾਂਜੀ। ਇਹਨੂੰ ਪਹਿਲੀ ਗੋਡੀ ਪਾ ਦੇ। ਪਹਿਲੀ ਗੋਡੀ ਕਿੰਨੀਆਂ ਗੋਡੀਆਂ ਤਕਰੀਬਨ ਇਹ 'ਚ ਇਹਨੂੰ ਹੁੰਦੀਆਂ ਜੀ ਨੇ? 3 ਗੋਡੀਆਂ ਪਾਈ ਦੀਆਂ ਨੇ, 2 ਗੋਡੀਆਂ ਪਾ ਕੇ ਫਿਰ ਬਾਅਦ ਚ ਮਿੱਟੀ ਲਾਈ ਦੀ। ਫਿਰ ਮਿੱਟੀ ਲਾਈ ਦੀ ਹੈ। ਹਾਂਜੀ। ਜ਼ਬਰਦਸਤ। ਤੇ ਇਹ ਟੋਟਲ ਤੁਹਾਡਾ ਹੁਣ ਤੱਕ ਦਾ ਜਿਹੜਾ ਖਰਚਾ ਹੈ ਸਾਨੂੰ ਜ਼ਰਾ ਦੋਸਤਾਂ ਨਾਲ ਉਹ ਸ਼ੇਅਰ ਕਰੋ ਕਿ ਕਿੰਨਾ ਕੁ ਖਰਚਾ ਹੁਣ ਇਹ ਜੀ ਤੱਕ ਸਾਰਾ ਖਰਚਾ ਪਾ ਲਾ ਕੇ ਨਾ ਹੋ ਜਾਂਦਾ 50 ਤੋਂ 55 ਤੱਕ ਵੀ ਹੋ ਸਕਦਾ। ਇਹ ਤੁਸੀਂ ਖੁਦ ਇਕੱਲੇ ਹੀ ਹੈਂਡਲ ਕਰਦੇ ਹੋ ਜਾਂ ਨਾਲ ਕੋਈ ਮਜ਼ਦੂਰ ਨਹੀਂ ਜੀ, ਵਗੈਰਾ ਲਾਇਆ? ਮਜ਼ਦੂਰ ਹੁੰਦੇ ਨੇ ਜੀ। ਅੱਛਾ। ਬਗੈਰ ਮਜ਼ਦੂਰ ਤੋਂ ਕੰਮ ਚੱਲਦਾ ਹੀ ਨਹੀਂ। ਕੰਮ ਚੱਲਦੇ ਨਹੀਂ।
ਜ਼ਰੂਰ ਹੁੰਦੇ। ਤੁਸੀਂ ਪਹਿਲੀ ਦਫਾ ਲਗਾਇਆ ਨਹੀਂ ਜਾਂ ਪਹਿਲੇ ਵੀ ਲਗਾਉਂਦੇ ਹੋ? ਨਹੀਂ, ਪਹਿਲੇ ਵੀ ਲਗਾਉਂਦੇ। ਤੇ ਪਹਿਲੇ ਵੀ ਤੁਸੀਂ ਇਹੀ ਬੀਜ ਇਸਤੇਮਾਲ ਕਰਦੇ ਹੋ? ਹਾਂਜੀ। ਤੇ ਇਹਦੇ ਚ ਕੋਈ ਦੱਸੋ ਜ਼ਰਾ ਕਿ ਤੁਹਾਡਾ ਤਜਰਬਾ ਕੀ ਹੈ, ਸਾਡੇ ਦੋਸਤਾਂ ਨੂੰ ਦੱਸੋ ਕਿ ਇਹ ਇਹ ਕੰਮ ਜੀ ਠੀਕ ਹੈ? ਤਜਰਬਾ ਇਹ ਜੇ ਅਲਾਮੀਆਂ ਅੱਲਾ ਨਾਲ ਪਿਆਲੀ ਆ, ਜੇ ਅਲਾਮੀਆਂ ਸਹੀ ਸਿਰੇ ਚਾੜ ਦਵੇ ਨਾ ਹਾਂਜੀ ਤੇ ਇਹਦੇ ਵਿੱਚ ਅੱਧੋ ਅੱਧ ਫਾਇਦਾ ਆ ਜਾਂਦਾ। ਜੇ 50,000 ਰੁਪਈਆ ਸਾਨੂੰ ਖਰਚਾ ਪੈ ਜਾਂਦਾ ਹਾਂਜੀ, ਤੇ 50-60,000 ਸਾਨੂੰ ਬਚ ਜਾਂਦਾ। ਬਚ ਜਾਂਦਾ ਹੈ। ਠੀਕ ਹੋ ਗਿਆ। ਤੇ ਖੇਤੀ ਆ ਜਿਹੜੀ ਇਹ ਮਤਲਬ ਲੱਖ ਸਵਾ ਦੀ ਵਿਕ ਜਾਂਦੀ ਹੈ। ਤੇ ਉਹ ਅੱਧਾ ਖਰਚਾ ਕਰ ਲਵੋ ਤੇ ਅੱਧਾ ਆਪਣੀ ਬਚਤ ਆ ਜਾਂਦੀ ਹੈ। ਇਹ ਚਾਚੂ ਪਿਛਲੀ ਦਫਾ ਤੇ ਬਹੁਤ ਹੀ ਇਹ ਫਾਇਦੇਮੰਦ ਫਸਲ ਗਈ ਹੈ। ਹਾਂਜੀ ਹਾਂਜੀ ਪਿਛਲੀ ਦਫਾ ਬਹੁਤ ਅੱਛਾ ਰੇਟ ਸੀ। ਜੀ ਹਾਂ। ਤੇ ਤੁਹਾਨੂੰ ਇਸ ਦਫਾ ਕੀ ਉਮੀਦ ਹੈ ਅੱਲਾਹ ਪਾਕ ਦੇ ਘਰ ਚ ਕਿ ਕਿੰਨਾ ਕੁ- ਜੀ ਜੇ ਅੱਲਾ ਮੀਆਂ ਨੇ ਰਹਿਮ ਕੀਤਾ, ਜੇ ਆ ਜਿਹੜੀ ਬਿਮਾਰੀਆਂ ਦੱਸਣ ਦੇ ਔਰ ਪਰਾ ਹਾਂਜੀ ਜੇ ਤੇ ਰਿਹਾ ਅਮਨ ਚੈਨ ਠੀਕ ਰਿਹਾ ਬਾਜ਼ਾਰ ਹਾਂਜੀ ਤੇ ਫਿਰ ਤੇ ਅੱਲਾ ਚਾਹਿਆ ਕਵੀ ਚੰਗਾ ਰੇਟ ਰਹੇਗਾ। ਤੇ ਜੇ ਕੋਈ ਕਮੀ ਪੇਸ਼ੀ ਹੋਗੀ ਤੇ ਫਿਰ ਜਿਹੜੇ ਨਵੇਂ ਸਾਡੇ ਦੋਸਤ ਇਹ ਕੰਮ ਕਰਨਾ ਚਾਹੁੰਦੇ ਨੇ, ਤੁਸੀਂ ਉਹਨਾਂ ਨੂੰ ਕੀ ਮਸ਼ਵਰਾ ਦੋਗੇ? ਇਹ ਕਰਨਾ ਚਾਹੀਦਾ। ਕਰਨਾ ਚਾਹੀਦਾ ਹਾਂਜੀ ਕਿ ਪਹਿਲੇ ਥੋੜੀ ਮਾਲੂਮਾਤ ਲੈ ਲੈਣ ਕਿ ਤੁਸੀਂ ਜਿਹਨਾਂ ਨੂੰ ਬਿਲਕੁਲ ਕਰਨਾ ਚਾਹੀਦਾ। ਲੋਕੀ ਬਹੁਤ ਕਰਦੇ ਨੇ, ਰਿਕਸ ਲੈਣੀ ਚਾਹੀਦੀ ਹੈ। ਹਾਂਜੀ। ਹਰ ਫਸਲ ਦੀ ਲੈਣੀ ਚਾਹੀਦੀ ਹੈ, ਇਹ ਨਹੀਂ ਵੀ ਇੱਕ ਦੀ, ਹਰ ਦੀ ਲੈਣੀ ਚਾਹੀਦੀ ਹੈ। ਤੇ ਇਹ ਕਿਹੜੇ ਮਹੀਨੇ ਚ ਜ਼ਰਾ ਸਾਨੂੰ ਦੋਸਤਾਂ ਨੂੰ ਦੱਸੋ ਜ਼ਰਾ ਕਿ ਤੁਸੀਂ 40 ਦਿਨ ਦੀ ਫਸਲ ਦੱਸਦੇ ਪਏ ਹੋ? ਹਾਂਜੀ, ਇਹ ਫੱਗਣ ਮਹੀਨੇ ਜੀ ਲੱਗ ਜਾਂਦੀ ਇਹ ਜੀ। ਯਾਨੀ ਕਿ ਫਿਰ ਫਰਵਰੀ ਚ ਲੱਗਾ, ਦੂਸਰੇ ਮਹੀਨੇ ਚ ਜਾਂ ਤੀਸਰੇ ਚ? ਮੇਰੇ ਖਿਆਲ ਦੂਸਰੇ ਮਹੀਨਾ ਆ ਜਾਂਦਾ ਜੀ। ਦੂਸਰੇ ਮਹੀਨੇ ਚ। ਅੱਛਾ ਅੱਛਾ ਅੱਛਾ, ਜ਼ਬਰਦਸਤ। 3 ਮਹੀਨੇ ਦੀ ਫਸਲ ਹੈ। ਹਾਂਜੀ, ਤੇ ਬਾਅਦ ਚ ਤੁਸੀਂ ਇਹ ਜਦੋਂ ਨੂੰ ਬਾਰਿਸ਼ਾਂ ਪੈਣੀਆਂ ਨੇ ਖਤਮ ਹੋ ਜਾਣੀ। ਅੱਛਾ, ਇਹ ਇਕੱਠੀ ਦੀ ਇਕੱਠੀ ਤੁਸੀਂ ਉਹ ਤੋੜ ਲੈਣੀ ਹੈ ਜਾਂ ਇਹਨੂੰ ਤੁਸੀਂ ਨਹੀਂ ਜੀ, 2 ਲੋ ਹੋ ਜਾਂਦੇ ਨੇ। 2 ਲੋ ਹੋ ਜਾਂਦੇ ਨੇ? ਤੇ ਮੰਡੀ ਸੇਲ ਕਰੋਗੇ ਤੁਸੀਂ? ਹਾਂਜੀ, ਮੰਡੀ। ਅੱਛਾ, ਤੇ ਬਹੁਤ ਸ਼ੁਕਰੀਆ ਚਾਚੂ, ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ। ਤੁਸੀਂ ਇੰਨੀ ਸਾਨੂੰ ਮਾਲੂਮਾਤ ਦਿੱਤੀ ਇਹਦੇ ਬਾਰੇ ਚ, ਦਵਾਣੇ ਦੇ ਬਾਰੇ ਸਾਡੇ ਦੋਸਤਾਂ ਨੂੰ। ਤੇ ਅਸੀਂ ਇਨਸ਼ਾਅੱਲਾ ਜਦੋਂ ਇਹ ਸਹੀ ਫਲ ਇਹਨੂੰ ਲੱਗੇਗਾ ਤੇ ਅਸੀਂ ਦੁਬਾਰਾ ਵੀ ਤੁਹਾਡੇ ਕੋਲ ਚੱਕਰ ਲਗਾਵਾਂਗੇ। ਬਿਲਕੁਲ ਮਾਰੋ ਜੀ, ਨਾਲੇ ਖਵਾਵਾਂਗੇ ਤੁਹਾਨੂੰ। ਹਾਂਜੀ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਖਵਾਵਾਂਗੇ ਤੁਹਾਨੂੰ, अस्सलाम वालेकुम, थैंक यू, ਮਿਹਰਬਾਨੀ।